Jagmeet Singh was warned about potential threat against his life. Inquiry hears potential threat against their lives after the killing of a Sikh activist in BC last year. ਜਗਮੀਤ ਸਿੰਘ ਹੋਰਾਂ ਦੀ ਸਿਕਿਉਰਿਟੀ ਜਿਹੜੀ ਹੈ ਬਹੁਤ ਟਾਈਟ ਕਰ ਦਿੱਤੀ ਹੈ। ਆਮ ਲੋਕਾਂ ਤੱਕ ਮਿਲਣਾ ਵੀ ਜਿਹੜਾ ਉਹ ਮਹਿਦੂਦ ਹੋਇਆ ਔਰ ਏਜੰਸੀਆਂ ਨੇ ਉਹਨਾਂ ਨੂੰ ਇਹ ਵਾਰਨ ਕੀਤਾ ਕਿ ਤੁਸੀਂ ਵੀ ਟਾਰਗੇਟ ਤੇ ਹੋ। ਉਹ ਤਾਂ ਮੇਨ ਲੀਡਰ ਨੂੰ ਮਾਰਨ ਨੂੰ ਤਿਆਰ ਨੇ। ਦੇਖੋ ਔਰ ਹਾਲਾਂ ਜਗਮੀਤ ਸਿੰਘ ਉਹਨਾਂ ਦੀ ਬਲੈਕ ਲਿਸਟ ਉਹਨੂੰ ਇੰਡੀਆ ਦਾ ਵੀਜ਼ਾ ਡਿਨਾਈ ਕੀਤਾ ਹੋਇਆ ਹੈ। ਕਿਸ ਲੈਵਲ ਦੇ ਉੱਤੇ ਉਹ ਕ੍ਰਿਟਿਸਾਈਜ਼ ਕਰਨ ਤੱਕ ਜਾਂਦੇ ਨੇ, ਹੈਰਾਨ ਤੱਕ ਗਏ। व्यूअर्स वेलकम बैक टू प्रोग्राम। सो इस गलबात करन जा रहे हैं कि कनेडियन अखबार दा स्टार अनुसार 18 जून ਨੂੰ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਜਿਨ੍ਹਾਂ ਸਿੱਖਾਂ ਨੂੰ ਕੈਨੇਡੀਅਨ ਏਜੰਸੀਆਂ ਨੂੰ ਸੁਰੱਖਿਆ ਸੰਬੰਧੀ ਵਾਰਨਿੰਗ ਦਿੱਤੀ ਗਈ ਉਹਨਾਂ ਵਿੱਚੋਂ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਵੀ ਸ਼ਾਮਲ ਸਨ। ਸੋ ਇਹ ਤੱਥ ਉਸ ਕਮਿਸ਼ਨ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਜਿਹੜਾ ਕਿ ਕੈਨੇਡਾ ਵਿੱਚ ਬਾਹਰਲੇ ਸਿੱਖ ਮੁਲਕਾਂ ਦੇ ਦਖਲ ਅੰਦਾਜ਼ੀ ਸੰਬੰਧੀ ਸੁਣਵਾਈ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਤੋਂ ਪਹਿਲਾਂ ਤਾਂ ਅਸੀਂ ਜਿਹੜੀ ਲੇਟੈਸਟ ਸਟੋਰੀ ਦਾ ਸਟਾਰ ਦੇ ਵਿੱਚ ਆਈ ਹੈ ਜਿਸ ਦਾ ਉਨਵਾਨ ਹੈ ਜਗਮੀਤ ਸਿੰਘ ਵਾਸ ਵਾਰਨਡ ਅਬਾਊਟ ਪੋਟੈਂਸ਼ੀਅਲ ਥ੍ਰੈਟ ਅਗੇਂਸਟ ਹਿਜ਼ ਲਾਈਫ। Inquiry hears potential threat against their lives after the killing of a Sikh activist in BC last year. The foreign interference inquiry heard Tuesday, क्योंकि आज मंगलवार है। ये foreign interference inquiry ਨੂੰ ਜੱਜ ਜਸਟਿਸ ਮੈਰੀ ਹੋਜ਼ੇ ਹੋਗ ਲੀਡ ਕਰ ਰਹੀ ਹੈ। ਉਹਦੀ ਲਗਾਤਾਰ ਹੀਅਰਿੰਗ ਚੱਲ ਰਹੀ ਹੈ ਔਰ ਲੇਟੈਸਟ ਜਿਹੜਾ ਸਿੱਖ ਸਪੋਰਟਿਵ ਗਰੁੱਪ ਹੈ ਉਹਨਾਂ ਦੇ ਅਟਰਨੀ ਨੇ ਉਹ ਫੈਕਟ ਸਾਹਮਣੇ ਲਿਆਂਦੇ। ਔਰ ਵੈਸੇ ਅਸੀਂ ਇਸ ਗੱਲ ਨੂੰ ਆਪਣੇ ਇਸ ਪਲੇਟਫਾਰਮ ਤੋਂ ਡਿਸਕਸ ਨਹੀਂ ਸੀ ਕੀਤਾ। ਸਾਨੂੰ ਇਮੀਡੀਏਟਲੀ ਬਾਅਦ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਜਗਮੀਤ ਸਿੰਘ ਹੋਰਾਂ ਦੀ ਸਿਕਿਉਰਿਟੀ ਜਿਹੜੀ ਹੈ ਬਹੁਤ ਟਾਈਟ ਕਰ ਦਿੱਤੀ ਹੈ। ਆਮ ਲੋਕਾਂ ਤੱਕ ਮਿਲਣਾ ਵੀ ਜਿਹੜਾ ਉਹ ਮਹਿਦੂਦ ਹੋਇਆ ਔਰ ਏਜੰਸੀਆਂ ਨੇ ਉਹਨਾਂ ਨੂੰ ਇਹ ਵਾਰਨ ਕੀਤਾ ਕਿ ਤੁਸੀਂ ਵੀ ਟਾਰਗੇਟ ਤੇ ਹੋ। ਔਰ ਅਸੀਂ ਕਿਉਂਕਿ ਜ਼ਾਹਰ ਹੈ ਵੀ ਜਗਮੀਤ ਸਿੰਘ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਕੈਨੇਡਾ ਦੇ ਵਿੱਚ ਜਿੱਥੇ ਸਿੱਖ ਰਾਜਸੀ ਉਮੰਗਾਂ ਦੀ ਆਵਾਜ਼ ਬਣ ਕੇ ਉੱਭਰੇ ਉੱਥੇ ਅੰਮ੍ਰਿਤਧਾਰੀ ਸਿੰਘ ਦੁਮਾਲਾ ਸਜਿਆ ਹੋਇਆ। ਜਿਵੇਂ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਕੌਂਸਲ ਤੋਂ ਔਰ ਫਿਰ ਓਨਟਾਰੀਓ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਤੋਂ ਫਿਰ ਮੈਂਬਰ ਪਾਰਲੀਮੈਂਟ ਬਣੇ ਔਰ ਮੈਂਬਰ ਪਾਰਲੀਮੈਂਟ ਤੋਂ ਬਾਅਦ ਉਹ ਆਪਣੀ NDP ਪਾਰਟੀ ਦੇ ਲੀਡਰ ਬਣੇ ਪਾਰਲੀਮੈਂਟ 'ਚ ਔਰ ਇਲੈਕਸ਼ਨਾਂ 'ਚ ਲੀਡ ਕੀਤਾ NDP ਨੂੰ। ਇਲੈਕਸ਼ਨਸ ਤੋਂ ਬਾਅਦ ਹਾਲਾਂ ਉਹਨਾਂ ਨੂੰ ਹਰਾਉਣ ਦੇ ਲਈ ਔਰ ਇਹ ਹੁਣ ਜਦੋਂ ਇਨਕੁਆਇਰੀ ਚੱਲ ਰਹੀ ਆ ਉਹਦੇ 'ਚ ਸਾਹਮਣੇ ਆਏਗਾ ਕਿ 2019-2021 'ਚ ਉਹਨਾਂ ਨੂੰ ਹਰਾਉਣ ਲਈ ਇੰਡੀਅਨ ਏਜੰਸੀਆਂ ਨੇ ਕੀ ਕੀਤਾ, ਜਿਵੇਂ ਬਾਕੀ ਕੰਜ਼ਰਵੇਟਿਵਸ ਨੂੰ ਜਿਤਾਉਣ ਲਈ ਕੀ ਕੀਤਾ। ਲੇਕਿਨ ਇਸ ਜਿਹੜੀ ਕੈਨੇਡੀਅਨ ਫੈਡਰਲ ਚੋਣਾਂ ਤੋਂ ਬਾਅਦ ਲਿਬਰਲ ਪਾਰਟੀ ਮਾਈਨੋਰਿਟੀ 'ਚ ਰਹਿ ਗਈ ਔਰ ਇਸ ਵੇਲੇ ਜਿਸ ਵਿਸਾਖੀ ਦੇ ਸਹਾਰੇ ਜਸਟਿਨ ਟਰੂਡੋ ਦੀ ਸਰਕਾਰ ਚੱਲ ਰਹੀ ਹੈ ਉਹ ਵਿਸਾਖੀਆਂ NDP ਹੈ। ਜੇ ਅੱਜ NDP ਆਪਣੀ ਹਮਾਇਤ ਵਾਪਸ ਲੈ ਲੇ ਤਾਂ ਜਸਟਿਨ ਟਰੂਡੋ ਨੂੰ ਰਿਜ਼ਾਈਨ ਕਰਨਾ ਪਏਗਾ ਔਰ ਦੁਬਾਰਾ ਇਲੈਕਸ਼ਨਸ ਹੋਣਗੇ। ਔਰ ਸ਼ਾਇਦ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਜੇ ਹਰਦੀਪ ਸਿੰਘ ਨਿੱਜਰ ਦੇ ਕੇਸ ਦੇ ਮਾਮਲੇ 'ਚ ਜਸਟਿਨ ਟਰੂਡੋ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋਏ, ਉਹਨਾਂ ਨੇ ਪਰਸਨਲ ਹਿਊਮੀਲੇਸ਼ਨ ਵੀ ਲਈ ਔਰ ਇਹਦੇ ਬਾਵਜੂਦ ਹਾਲਾਂ ਉਹਨਾਂ ਦਾ ਇੱਕ ਆਪਣਾ ਟਰੈਕ ਰੈਕਡ ਵੀ ਹੈ ਸਿੱਖਾਂ ਦੇ ਨਾਲ ਮੁਹੱਬਤ ਦਾ, ਪਿਆਰ ਦਾ ਔਰ ਕਾਨੂੰਨ ਦੇ ਐਂਗਲ ਤੋਂ ਜਗਮੀਤ ਸਿੰਘ ਹੋਰਾਂ ਦਾ ਪ੍ਰੈਸ਼ਰ ਵੀ ਇੱਕ ਪਾਰਟ ਕਿ ਭਾਈ ਇਸ ਨੂੰ ਜਿਹੜਾ ਹੁਣ ਅਸੀਂ ਟੂ ਦਾ ਕਨਕਲੂਜਨ ਲੈ ਕੇ ਜਾਣਾ ਜਿਹਨੂੰ ਅਸੀਂ ਮੰਤਕੀ ਅੰਜਾਮ ਕਹਿੰਦੇ। ਔਰ ਇਹੀ ਕਾਰਨ ਸੀ ਕਿ ਠੀਕ 3 ਮਹੀਨੇ ਬਾਅਦ 18 ਜੂਨ ਤੋਂ 18 ਸਤੰਬਰ ਨੂੰ ਜਦੋਂ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਇੰਕਸ਼ਾਫ ਕਰਦੇ ਨੇ ਕਿ ਇੰਡੀਅਨ ਏਜੰਸੀਆਂ ਨੇ ਇਹ ਕਰਤੂਤ ਕੀਤੀ ਹੈ, ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਆਪੋਜੀਸ਼ਨ ਪਾਰਟੀਆਂ ਸੀ ਕੰਜ਼ਰਵੇਟਿਵ ਪਾਰਟੀ, ਲਿਬਰਲ, ਬਲਾਕ ਕਿਊਬੇਕॉयਸ ਇਹਨਾਂ ਦੇ ਨੁਮਾਇੰਦਿਆਂ ਦੇ ਨਾਲ ਵੀ ਗੁਫ਼ਤਗੂ ਕਰਨ ਤੋਂ ਬਾਅਦ ਹੀ ਜਿਹੜਾ ਇਹ ਐਲਾਨ ਕੀਤਾ ਸੀ। ਹਾਲਾਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਬਾਅਦ ਥੋੜ੍ਹਾ ਬਹੁਤ ਪਲਟਾ ਮਾਰਿਆ ਲੇਕਿਨ ਅਲਟੀਮੇਟਲੀ ਹਰ ਇੱਕ ਨੂੰ ਪਤਾ ਹੈ ਵੀ ਇਹ ਕੈਨੇਡਾ ਦੇ ਵਿੱਚ ਇਸ ਲੈਵਲ ਦੀ ਇੰਟਰਫੇਰੈਂਸ ਆਲਰੇਡੀ ਰਸ਼ੀਅਨ ਜਾਂ ਚਾਈਨੀਜ਼ ਜਾਂ ਇਰਾਨੀਅਨ ਦੀ ਤਾਂ ਗੱਲ ਹੁੰਦੀ ਸੀ ਪਰ ਈਵਨ ਉਹਨਾਂ ਦਾ ਕੋਈ ਇਹ ਸਾਹਮਣੇ ਨਹੀਂ ਆਇਆ ਵੀ ਉਹਨਾਂ ਨੇ ਕੈਨੇਡਾ ਦੀ ਸੋਇਲ 'ਤੇ
ਕਿਸੇ ਦਾ ਮਰਡਰ ਕੀਤਾ ਹੋਏ। ਔਰ ਇਸ ਮਾਮਲੇ 'ਚ ਤਾਂ ਇਕੱਲਾ ਇਹੀ ਨਹੀਂ ਵੀ ਇੱਕ ਮਰਡਰ, ਜੇ ਹੁਣ ਨਿਖਿਲ ਗੁਪਤਾ ਦੀ ਟੈਸਟੀਮਨੀ 'ਚ ਜਦੋਂ ਇਹ ਸਾਹਮਣੇ ਆਇਆ, ਜਿਹੜਾ ਕਿ ਇੰਡਾਇਕਟਮੈਂਟ ਦੇ ਵਿੱਚ ਸਾਹਮਣੇ ਆਇਆ ਕਿ ਭਾਈ ਕਿਵੇਂ ਉਹ ਤਾਂ ਕੈਨੇਡਾ ਦੇ ਵਿੱਚ ਹੀ ਕਿੰਨੇ ਹੋਰ ਸੀ ਟਾਰਗੇਟਡ, ਔਰ ਉਹਨਾਂ 'ਚ ਹੁਣ ਸਾਹਮਣੇ ਆਇਆ ਵੀ ਜਗਮੀਤ ਸਿੰਘ ਵੀ ਵਾਜ਼ ਆਲਸੋ ਵਨ ਆਫ ਦੈਮ, ਜਿਹਨੂੰ ਵਾਰਨ ਕੀਤਾ ਗਿਆ ਵੀ ਤੁਹਾਡੀ ਜਾਨ ਨੂੰ ਖਤਰਾ ਹੈ। ਹੁਣ ਤੁਸੀਂ ਅੰਦਾਜ਼ਾ ਲਾਓ, ਕੱਲੀ ਇਹ ਦਿਲਵਦੀ ਨਹੀਂ, ਕਿਸ ਹੱਦ ਤੱਕ ਇਹ ਕਰਾਏ। ਇਸ ਲਈ ਅਸੀਂ ਟਰਮ ਹੁਣ ਕੱਲਾ ਟਰਾਂਸਨੈਸ਼ਨਲ ਰਿਪਰੈਸ਼ਨ ਨਹੀਂ ਕਹਿੰਦੇ, ਕਿਉਂਕਿ ਮੈਂ ਜਦੋਂ ਅਸੀਂ FBI ਹੈੱਡਕੁਆਟਰ 'ਚ ਡੈਲੀਗੇਸ਼ਨ ਲੈ ਕੇ ਮਿਲੇ ਤੇ ਜਿਹੜਾ ਇੱਕ ਸਾਡੇ ਨਾਲ ਉਸ ਡੈਲੀਗੇਸ਼ਨ 'ਚ ਸਿੱਖਾਂ ਦੇ ਅੱਡ-ਅੱਡ ਆਰਗੇਨਾਈਜੇਸ਼ਨਾਂ ਦੇ ਸੀ, ਘੱਟੋ ਘੱਟ 4-5 ਵਕੀਲ ਸੀ ਸਿੱਖ, 2 ਬੀਬੀਆਂ ਵਕੀਲ, 3-4 ਜਿਹੜੇ ਨੇ ਉਹ ਡਾਕਟਰ ਸੀ। ਸੋ ਜਿਹੜਾ ਇੱਕ ਵਕੀਲ ਸਿੱਖ ਆਰਗੇਨਾਈਜੇਸ਼ਨ ਦਾ, ਉਹਨੇ ਜਿੰਨੀ ਵਾਰੀ ਵੀ ਐਡਰੈਸ ਕੀਤਾ ਤਾਂ ਉਹਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ, ਮੈਨੂੰ ਇਹ ਠੀਕ ਲੱਗਾ। ਮੈਂ ਕਿਹਾ ਇਹ ਹੈ ਟੈਕਨੀਕਲ, ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਜਨਰਲ ਟਰਮ ਹੈ ਜਿਹਦੇ 'ਚ ਤੁਸੀਂ ਕਹਿੰਦੇ ਹੋ ਜੀ ਦੂਸਰੇ ਮੁਲਕ 'ਚ ਜਾ ਕੇ ਰਿਪਰੈਸ ਕਰਨਾ, ਜਿਹਦੀਆਂ ਅੱਗੋਂ ਡੈਫੀਨੇਸ਼ਨਸ ਦਿੱਤੀਆਂ ਨੇ, ਜਿਹੜੀ ਸਾਡੀ ਬੀਬੀ FBI ਵਾਲੀ ਡਿਕਲੇਅਰ ਕਰਦੀ ਹੈ ਵੀ ਕੀ ਕੀ ਹੋਇਆ ਜਾਂ ਕੌਣ ਕੌਣ ਇਹਦੇ ਥੱਲੇ ਆਉਂਦਾ। ਪਰ ਕਿਉਂਕਿ ਆਲਰੇਡੀ ਜਿਹੜਾ ਅਮਰੀਕਾ ਨੇ ਇੰਡਾਈਕਟ ਕਰ ਦਿੱਤਾ, ਇਹ ਆਲਰੇਡੀ ਕ੍ਰਾਈਮ ਬਣ ਚੁੱਕਾ ਹੈ। ਇੱਕ ਜਨਰਲ ਟਰਮ ਨਹੀਂ ਹੈ ਜੀ, ਇੱਕ ਤਾਂ ਜਨਰਲ ਟਰਮ ਹੈ ਜੀ ਟਰਾਂਸਨੈਸ਼ਨਲ ਰਿਪਰੈਸ਼ਨ, ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਹੈ। ਸੋ ਅਮਰੀਕਾ ਦੇ ਵਿੱਚ ਤਾਂ ਇਹ ਪਲਾਟ ਸੀ ਟੂ ਕਿਲ ਜਿਹੜਾ ਅਵੋਇਡ ਹੋਇਆ, ਕੈਨੇਡਾ ਦੇ ਵਿੱਚ ਤਾਂ ਇਹ ਕ੍ਰਾਈਮ ਹੋਇਆ। ਹੁਣ ਉਸ ਸਾਰੇ ਦੇ ਚਲਦੇ ਆ, ਇਸ ਲਈ ਕਿਉਂਕਿ ਅਜੇ ਕੈਨੇਡੀਅਨ ਇੰਡਾਇਕਟਮੈਂਟ ਨਹੀਂ ਹੋਈ, ਉਹ ਨਿਖਿਲ ਗੁਪਤੇ ਦੀ ਐਕਸਟ੍ਰੈਡੀਸ਼ਨ ਉਡੀਕ ਰਹੇ ਨੇ, ਇਸ ਲਈ ਇਹ ਜਿਹੜੀ ਜਸਟਿਸ ਮੈਰੀ ਹੋਜ਼ੇ ਹੋਗ ਕਮਿਸ਼ਨ ਦੀ ਚੱਲ ਰਹੀ ਕਾਰਵਾਈ ਹੈ, ਇਸ ਦੇ ਉੱਤੇ ਕੈਨੇਡੀਅਨ ਮੀਡੀਆ ਦਾ ਕਾਫੀ ਫੋਕਸ ਹੈ। ਔਰ ਇਹ ਗੱਲ ਆਪਣੇ ਆਪ 'ਚ ਅਹਿਮੀਅਤ ਵਾਲੀ ਹੋਏਗੀ ਕਿ ਉਹ ਤਾਂ ਮੇਨ ਲੀਡਰ ਨੂੰ ਮਾਰਨ ਨੂੰ ਤਿਆਰ ਨੇ। ਦੇਖੋ, ਔਰ ਹਾਲਾਂ ਜਗਮੀਤ ਸਿੰਘ ਉਹਨਾਂ ਦੀ ਬਲੈਕ ਲਿਸਟ, ਉਹਨੂੰ ਇੰਡੀਆ ਦਾ ਵੀਜ਼ਾ ਡਿਨਾਈ ਕੀਤਾ ਹੋਇਆ ਹੈ, ਕਿਸ ਲੈਵਲ ਦੇ ਉੱਤੇ ਉਹ ਕ੍ਰਿਟਿਸਾਈਜ਼ ਕਰਨ ਤੱਕ ਜਾਂਦੇ ਨੇ, ਹੈਰਾਨ ਤੱਕ ਗਏ। ਔਰ ਬਾਕੀ ਪਾਰਟ ਤਾਂ ਉਹਨਾਂ ਦਾ ਜੋ ਚੱਲਦਾ ਹੀ ਹੈ, ਔਰ ਉੱਥੇ ਵੀ ਜਿਹੜੇ ਉਹਨਾਂ ਦੇ TV ਚੈਨਲਾਂ 'ਤੇ ਬਿਠਾਏ ਹੁੰਦੇ ਨੇ, ਕਿਸ ਕਿਸਮ ਦੀ ਲੈਂਗੁਏਜ ਉਹ ਇਸਤੇਮਾਲ ਕਰਦੇ ਨੇ। ਔਰ ਇਕੱਲਾ ਇਹੀ ਨਹੀਂ ਵੀ ਜਗਮੀਤ ਸਿੰਘ ਸਿੱਖਾਂ ਦੀ ਆਵਾਜ਼ ਹੈ, ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕਿਉਂਕਿ ਕੈਨੇਡਾ ਦੇ ਪੋਲੀਟੀਸ਼ੀਅਨਸ ਖੁੱਲ੍ਹ ਕੇ ਗੱਲ ਕਰਦੇ ਨੇ UN 'ਚ, ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਆਫ ਹਿਊਮਨ ਰਾਈਟਸ ਲਿਖਣ ਦੇ ਵਿੱਚ ਵੀ ਜਿਹੜਾ 10 ਦਸੰਬਰ 1948 ਨੂੰ ਲਿਖਿਆ ਗਿਆ, ਬਾਅਦ 'ਚ ਜਨੀਵਾ ਪ੍ਰੋਟੋਕੋਲ ਔਰ ਜਨੀਵਾ ਕਨਵੈਨਸ਼ਨਸ ਥੱਲੇ ਸਟਰੈਂਥਨ ਕੀਤਾ ਗਿਆ, ਉਹਦੇ 'ਚ ਕੈਨੇਡਾ ਦਾ ਬਹੁਤ ਵੱਡਾ ਰੋਲ ਸੀ। ਇਸ ਲਈ UN ਦੇ ਮਾਮਲੇ 'ਚ ਕੈਨੇਡਾ ਕਈ ਵਾਰ ਅਮਰੀਕਾ ਨਾਲੋਂ ਵੀ 2 ਕਦਮ ਅੱਗੇ ਹੁੰਦਾ। ਇਹੀ ਕਾਰਨ ਹੈ ਕਿ ਜਦੋਂ ਸੀਰੀਅਨ ਰੈਫਿਊਜੀਜ਼ ਆਏ, ਕੈਨੇਡੀਅਨ ਪ੍ਰਾਈਮ ਮਿਨਿਸਟਰ ਖੁਦ ਗਿਆ ਉਹਨਾਂ ਨੂੰ ਰਿਸੀਵ ਕਰਨ। ਔਰ ਹੁਣ ਵੀ ਇਹ ਜਗਮੀਤ ਸਿੰਘ ਦੇ ਥੱਲੇ ਹੀ, ਜਗਮੀਤ ਸਿੰਘ ਇਕੱਲਾ ਸਿੱਖਾਂ ਦੀ ਆਵਾਜ਼ ਨਹੀਂ ਹੈ, ਹਰ ਓਪਰੈਸਡ ਕਮਿਊਨਿਟੀ ਦੁਨੀਆ 'ਚ ਉਹਨਾਂ ਦੀ ਆਵਾਜ਼ ਹੈ। ਕਸ਼ਮੀਰੀਆਂ ਦੇ ਮੁੱਦੇ ਤੇ ਖੁੱਲ੍ਹ ਕੇ ਆਵਾਜ਼, ਸ੍ਰੀਲੰਕਾ ਦੇ ਤਾਮਿਲ ਜਿਨ੍ਹਾਂ ਦੀ ਨਸਲਕੁਸ਼ੀ ਹੋਈ, ਔਰ 2 ਹਫ਼ਤੇ ਪਹਿਲਾਂ ਅਸੀਂ ਇਹ ਡਿਸਕਸ ਵੀ ਕੀਤਾ ਸੀ ਕਿ ਜਗਮੀਤ ਸਿੰਘ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਿਹੜਾ ਬਿੱਲ ਲਿਆਂਦਾ ਕਿ ਫਲਸਤੀਨੀਆਂ ਦਾ ਮੁਲਕ ਬਣਾਉਣ ਦੇ ਲਈ ਕੈਨੇਡਾ ਐਫਰਟ ਕਰੇ। ਇੱਕ ਤਾਂ ਨਾ ਕਹੀ ਜਾਂਦੇ ਨੇ ਜੀ 2 ਨੇਸ਼ਨ ਥਿਊਰੀ ਔਰ ਇਹ ਉਹ। ਸੋ ਮਤਲਬ ਇਹ ਹੈ ਕਿ ਵੀ ਜੇ ਇਸ ਲੈਵਲ ਦੀ ਆਵਾਜ਼ ਨੂੰ, ਜਿਹੜਾ ਕੱਲਾ ਇੱਕ ਕਮਿਊਨਿਟੀ ਦੀ ਆਵਾਜ਼ ਨਹੀਂ ਹੈ ਜਾਂ ਇੱਕ ਸਿਰਫ ਪਾਰਟੀ ਦਾ ਲੀਡਰ ਨਹੀਂ ਹੈ, ਆਲ ਪੋਪੂਲਰ, ਜਦੋਂ ਤੁਸੀਂ ਉਹਦੀਆਂ ਡਿਬੇਟਸ ਫੈਡਰਲ ਇਲੈਕਸ਼ਨਾਂ ਵੇਲੇ ਹੋਈਆਂ ਜਾਂ ਦੂਜਾ ਕੁਛ ਮੁੱਦਿਆਂ 'ਤੇ ਉਹ ਟੌਪ ਕਰ ਰਿਹਾ ਸੀ, ਔਰ ਲੋਕਾਂ ਨੂੰ, ਔਰ ਇਹ ਤਾਂ ਪੋਲੀਟੀਕਲ ਅਸੀਂ ਇਸ਼ੂਜ਼ ਦੀ ਗੱਲ ਕਰਦੇ ਹਾਂ, ਉਹ ਕਾਮਨ ਬੰਦੇ ਦਾ ਵੀ ਕਿ ਭਾਈ ਡੈਂਟਲ ਇੰਸ਼ੋਰੈਂਸ ਵੀ ਹੋਏ, ਮਿਨੀਮਮ ਵੇਜ ਹੋਏ। ਸੋ ਜਿਹੜਾ ਕੈਨੇਡਾ, ਕਿਉਂਕਿ ਸਿੱਖ ਕਿੰਨੇ ਕਿੰਨੇ ਵੋਟ ਪਾਉਣ ਵਾਲੇ ਕੈਨੇਡਾ 'ਚ, ਜੇ ਜਗਮੀਤ ਸਿੰਘ ਜਾਂ ਉਹਦੀ ਪਾਰਟੀ 25-30 MP ਨੇ ਉਹਨਾਂ ਦੇ, ਜਾਂ ਉਹ ਖੁਦ ਜਿੱਤਦਾ ਤੇ ਮੈਜੋਰਿਟੀ ਦਾ ਨੌਨ ਸਿੱਖਾਂ ਦੇ ਰਾਹੀਂ, ਕਿਉਂਕਿ ਉਹਨਾਂ ਦੇ ਵੀ ਜਿਹੜੇ ਇਸ਼ੂ ਨੇ ਉਹਨਾਂ ਨੂੰ ਜਗਮੀਤ ਸਿੰਘ ਲੈ ਕੇ ਆਉਂਦੇ ਨੇ। ਔਰ ਅਸੀਂ ਇਸ ਗੱਲ 'ਤੇ ਫਖਰ ਕਰਦੇ ਹਾਂ ਵੀ TV 84 ਨੂੰ ਉਹਨਾਂ ਨੇ ਨਵਾਜਿਆ ਹੋਇਆ। ਜਦੋਂ ਸਾਡਾ ਓਨਲੀ ਗਾਲਾ TV 84 ਦਾ ਜਿਹੜਾ ਹੁਣ ਤੱਕ ਹੋਇਆ, ਦੁਬਾਰਾ ਤਾਂ ਅਸੀਂ ਆਰਗੇਨਾਈਜ਼ ਕਰ ਸਕੇ। ਡਾਕਟਰ ਰਣਜੀਤ ਸਿੰਘ ਵੀ ਤੁਰ ਗਏ, ਸਾਡੇ 'ਚੋਂ ਹਿੰਮਤ ਉਤਸ਼ਾਹ ਹੀ ਨਹੀਂ ਹੁੰਦਾ ਕਰੀਏ, ਲੇਕਿਨ ਜਿਸ ਹਿੰਮਤ ਔਰ ਦਲੇਰੀ ਨਾਲ ਉਹ ਆਏ, ਔਰ ਇਸੇ ਹੀ ਸਟੂਡੀਓ ਦੇ ਬੈਕ ਹਾਲ 'ਚ ਉਹਨਾਂ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਔਰ TV 84 ਦੀਆਂ ਜਿਹੜੀਆਂ ਨੇ ਪਾਲਿਸੀਜ਼ ਉਹਨਾਂ ਨੂੰ ਐਂਡੋਰਸ ਕੀਤਾ। ਇਹ ਆਪਣੇ ਆਪ 'ਚ ਇਹ ਛੋਟੀ ਗੱਲ ਨਹੀਂ ਹੈ। ਔਰ ਉਸ ਤੋਂ ਬਾਅਦ ਲੀਡਰ ਬਣੇ ਔਰ ਅੱਗੇ ਵਧੇ। ਔਰ ਮੈਂ ਹਮੇਸ਼ਾ ਇਹ ਸਮਝਦਾ ਵੀ ਸਾਨੂੰ ਇਸ ਗੱਲ ਦਾ ਫਖਰ ਹੈ ਕਿ
ਕੈਨੇਡਾ ਦੇ ਵਿੱਚ ਸਿੱਖਾਂ ਦੀ ਪੋਲੀਟੀਕਲ ਡੈਸਟਨੀ ਦੀ ਗੱਲ ਜੇ ਕੋਈ ਇਸ ਤੋਂ ਬਾਅਦ ਯੂਕੇ ਦੇ ਵਿੱਚ MP ਪ੍ਰੀਤ ਜਿਹੜਾ ਧੰਨ ਮਨਜੀਤ ਸਿੰਘ ਢੇਸੀ, ਬੀਬੀ ਪ੍ਰੀਤ ਕੌਰ ਗਿੱਲ, ਇਹ ਸਾਰੀਆਂ ਆਵਾਜ਼ਾਂ ਨੇ ਅੱਡ-ਅੱਡ ਥਾਵਾਂ ਤੇ ਭਾਰਤ ਦੀ ਪਾਰਲੀਮੈਂਟ 'ਚ। ਸਰ ਸਿਮਰਨਜੀਤ ਸਿੰਘ ਮਾਨ ਦੀ ਲੋਨ ਆਵਾਜ਼ ਹੁੰਦੀ ਹੈ, ਪਰ ਉਹ ਗਰਜ ਕੇ ਜਦੋਂ ਕਹਿੰਦੇ ਨੇ, ਔਰ ਪਿੱਛੇ ਜੇ ਉਹ ਖੁਦ ਹੀ ਸੁਣਾ ਰਹੇ ਸੀ ਕਿ ਜੀ ਸਪੀਕਰ ਮੈਨੂੰ ਬੋਲਣ ਦਾ ਟਾਈਮ ਨਾ ਦੇ, ਕਹਿੰਦੇ ਜੀ ਮੈਂ ਜਰਾ ਗੁੱਸੇ 'ਚ ਫਿਰ ਉਹਨੂੰ ਬੋਲਿਆ ਤੇ ਕਹਿੰਦਾ ਵੀ 25-30 BJP ਵਾਲੇ ਖਲੋ ਗਏ। ਤਾਂ ਫਿਰ ਉਹਨਾਂ ਨੇ ਪੰਜਾਬੀ 'ਚ ਇੱਕ ਮੋਟੀ ਜਗ੍ਹਾ ਕਹਿੰਦਾ, ਮੈਂ ਉਹਨਾਂ ਵੱਲ ਦੇਖ ਕੇ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, 1.25 ਲੱਖ ਨਾਲ ਜੂਝਦਾ। ਕਹਿੰਦਾ ਸਭ ਕਹਿੰਦਾ ਮੂੰਹ ਦੀ ਝਾਂਗਣ ਬਹਿ ਗਏ। ਸੋ ਉਹ ਉੱਥੇ ਇਕੱਲੇ ਹੀ ਉਹਨਾਂ ਨੂੰ ਸਾਂਭ ਲੈਂਦੇ ਨੇ ਪਾਰਲੀਮੈਂਟ। ਸੋ ਮੈਂ ਇਹ ਕਹਿ ਰਿਹਾ ਵੀ ਉਹ ਆਵਾਜ਼ ਜਿਹੜੀ ਕਦੇ ਸੜਕਾਂ ਦੇ ਉੱਤੇ ਸੀ, ਗਲੀਆਂ ਦੇ ਵਿੱਚ ਸੀ, ਜਿਸ ਆਵਾਜ਼ ਨੂੰ ਬੰਦ ਕਰਨ ਦੇ ਲਈ ਟੈਂਕਾਂ ਤੋਪਾਂ ਨਾਲ ਸਾਡਾ ਅਕਾਲ ਤਖਤ ਢਾਇਆ ਗਿਆ ਸੀ, ਅੱਜ ਤੁਸੀਂ ਦੇਖੋ ਉਹੀ ਜੇ ਅੰਮ੍ਰਿਤਸਰ 'ਚ ਹਜ਼ਾਰਾਂ ਸਿੱਖ ਮਾਰਚ ਕਰਦੇ ਨੇ ਖਾਲਿਸਤਾਨ ਦੇ ਲਈ, ਔਰ ABC ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਉਹਦੀ ਜਿਹੜੀ ਉਹ ਡਾਕੂਮੈਂਟਰੀ ਬਣਾਉਂਦੀ ਹੈ, ਔਰ ਇੰਡੀਆ ਘਬਰਾ ਕੇ ਉਹਨੂੰ ਉੱਥੇ ਬੈਨ ਕਰ ਦਿੰਦਾ ਹੈ। ਸੋ ਇਹ ਔਰ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਹੈ ਉਹ ਘਰ ਦੇ ਬਾਹਰ ਆਪਣੇ ਝੰਡਾ ਲਾ ਲੈਂਦਾ ਹੈ, ਔਰ ਇਹ ਕਹਿੰਦਾ ਵੀ ਮੈਂ ਜਿਹੜਾ ਖਾਲਿਸਤਾਨੀ। ਔਰ ਅਸੀਂ ਜਦੋਂ ਸੈਕਰਾਮੈਂਟੋ ਰੈਫਰੈਂਡਮ ਦੀ ਗੱਲ ਅਸੀਂ ਕੀਤੀ, ਔਰ ਅੱਜ ਬੜੀ ਡੀਟੇਲ ਸਟੋਰੀ ਸੈਕਰਾਮੈਂਟੋ B ਜਿਹੜੀ ਲੋਕਲ ਹੈ ਅਖਬਾਰ ਲੇਕਿਨ ਰੈਪਿਊਟਡ, ਜਿਵੇਂ ਸੈਨ ਫਰਾਂਸਿਸਕੋ ਕ੍ਰੋਨਿਕਲ, ਐਗਜ਼ਾਮਿਨਰ, ਦੂਜੇ ਤੀਜੇ, ਉਹਨਾਂ ਨੇ ਹੈਡਲਾਈਨ ਇਹ ਲਾਈ ਹੈ, ਐਨ ਐਸਟੀਮੇਟਡ 40,000 Sikhs vote in Sacramento to show support for independence from India। ਇਹ ਬਾਈ ਜੋ ਰੋਬਿਨ ਨੇ ਸਟੋਰੀ ਕੀਤੀ ਹੈ ਕਿ 40,000 ਸਿੱਖਾਂ ਨੇ ਵੋਟ ਪਾਈ ਹੈ ਜਿਹੜੀ ਹੈ ਕਿ ਉਹ ਭਾਰਤ ਨਾਲੋਂ ਆਜ਼ਾਦ ਹੋਣਾ ਚਾਹੁੰਦੇ ਨੇ। ਇਨ ਰਿਮਾਰਕੇਬਲ ਡਿਸਪਲੇ ਆਫ ਡੈਮੋਕ੍ਰੈਟਿਕ ਐਸਪੀਰੇਸ਼ਨ। ਤੁਸੀਂ ਹੁਣ ਭਾਰਤ ਸਰਕਾਰ ਕਹੀ ਜਾਏ ਜੀ ਆਤੰਕਵਾਦੀ ਤੇ ਦਹਿਸ਼ਤਗਰਦੀ ਹੈ ਤੇ ਫਲਾਣਾ, ਉਹਨੇ ਕਿਹਾ ਵੀ ਰਿਮਾਰਕੇਬਲ ਡਿਸਪਲੇ ਆਫ ਡੈਮੋਕ੍ਰੈਟਿਕ ਐਸਪੀਰੇਸ਼ਨ। An estimated 40,000 Sikh Americans lined up around the state capital on Sunday to enter a tent and cast a vote for independence, ਕਿਉਂਕਿ ਵੱਡੇ ਟੈਂਟ ਦੇ ਅੰਦਰ ਹੀ ਹੁੰਦੇ ਨੇ ਬੈਠੇ ਹੋਏ। ਫਿਰ ਉਹਨਾਂ ਨੇ ਸਾਰਿਆਂ ਨੂੰ ਕਿਹਾ on Sunday amid a sea of bright yellow ਖਾਲਿਸਤਾਨ flags, ਸਮੁੰਦਰ ਸੀ ਜਿਵੇਂ ਹੜ੍ਹ ਆਇਆ ਹੁੰਦਾ ਖਾਲਿਸਤਾਨੀ ਝੰਡਿਆਂ ਦਾ। Volunteers kept spirits up among the electorate by passing out sweet and savory snacks and pouring pitchers of hot chai tea। ਇਹ ਚਾਰ ਚ ਫਿਰ ਸਨੈਕ ਵੀ ਨੇ, ਗਰਮ ਚਾਹ ਵੀ ਹੈ। ਫਿਰ ਉਹਨਾਂ ਨੇ ਅੱਡ-ਅੱਡ ਨੂੰ ਕੋਟ ਕੀਤਾ ਹੈ, ਉਹਨਾਂ ਦੇ ਕਮਿਸ਼ਨਰ ਨੂੰ ਜਿਹੜਾ ਪੰਜਾਬ ਰੈਫਰੈਂਡਮ ਕਮਿਸ਼ਨ ਨੂੰ ਹੈਡ ਕਰਦੇ ਨੇ ਮਿਸਟਰ ਡੇਨ ਵਾਟਰਸ, ਜਿਨ੍ਹਾਂ ਦੀ ਸਰਪ੍ਰਸਤੀ ਥੱਲੇ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਔਰ ਇਹ ਜਿਹੜੇ ਮਿਸਟਰ ਡੇਨ ਵਾਟਰ ਪੰਜਾਬ ਰੈਫਰੈਂਡਮ ਕਮਿਸ਼ਨ ਦੇ ਨੇ, ਇਹ ਜਾਰਜ ਬੁਸ਼ ਦੀ ਐਡਮਿਨਿਸਟ੍ਰੇਸ਼ਨ ਵੇਲੇ ਸੀਨੀਅਰ ਅਧਿਕਾਰੀ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਆਲਰੇਡੀ ਉਹਨਾਂ ਨੇ ਕਿਹਾ ਲੁਕਿੰਗ ਔਨ ਐਜ਼ Sikhs entered the voting area Sunday, Waters said everything was going smoothly and he expected, unlike in San Francisco, everyone who wanted would be able to cast a ballot। ਕਿ ਸੈਨ ਫਰਾਂਸਿਸਕੋ ਤਾਂ ਬਹੁਤੇ ਅੱਧੇ ਕੀ ਪਾ ਸਕੇ ਸੀ, ਇਸ ਲਈ ਸੈਕਰਾਮੈਂਟੋ ਦੁਬਾਰਾ ਕਰਾਉਣਾ ਪਿਆ। ਔਰ ਉਹਨਾਂ ਨੇ ਇਹ ਕਿਹਾ, ਫਿਰ ਇੱਕ ਉਹਨਾਂ ਨੇ ਅਰਮਾਨ ਸਿੰਘ ਚੀਕੋ ਤੋਂ ਸੀ ਜਿਨ੍ਹਾਂ ਦੇ ਨਾਲ 9 ਸਾਲ ਦਾ ਬੱਚਾ ਸੀ, ਉਹਨੂੰ ਜਦੋਂ ਪੁੱਛਿਆ ਗਿਆ ਉਹਨੇ ਕਿਹਾ ਵੀ ਵੋਂਟ ਬੀ ਇੰਟੀਮੀਡੇਟਡ, ਸਿੱਖਸ ਆਰ ਏ ਡਿਟਰਮਿਨਡ ਪੀਪਲ। ਉਹਨੇ ਕਿਹਾ ਅਸੀਂ ਹੁਣ ਪਿੱਛੇ ਹਟਣ ਵਾਲੇ ਨਹੀਂ ਹੈ, ਅਸੀਂ ਜੋ ਇਰਾਦਾ ਕਰ ਲਿਆ ਸੀ ਕਰਕੇ ਹੀ ਇਸ ਨੂੰ ਹਾਸਲ ਕਰਕੇ ਹੀ ਰਹਿਣਾ। ਫਿਰ ਇਹਦੇ 'ਚ ਵੀ ਉਹਨਾਂ ਨੇ ਸਟੋਰੀ 'ਚ ਕੋਟ ਕੀਤਾ ਹੈ ਕਿ ਵੀ ਜਸਟਿਨ ਟਰੂਡੋ ਨੇ ਔਰ ਵੈਸਟਰਨ ਇੰਟੈਲੀਜੈਂਸ ਏਜੰਸੀਜ਼ ਨੇ ਕੋਟ ਕੀਤਾ ਕਿ ਕਿਵੇਂ ਜਿਹੜਾ ਇਹ ਸਾਰੇ ਐਵੀਡੈਂਸ ਸੁਜੈਸਟਿਡ ਇੰਡੀਆਜ਼ ਗਵਰਨਮੈਂਟ ਲੈਡ ਬਾਈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵਾਜ਼ ਬਿਹਾਈਂਡ ਦਾ ਅਸੈਸੀਨੇਸ਼ਨ ਆਫ ਨਿਜਰ। ਫਿਰ ਉਹਨਾਂ ਨੇ ਜਿਹੜੀ ਹੈ ਇੰਡਾਇਕਟਮੈਂਟ US ਦੀ ਉਸ ਨੂੰ ਕੋਟ ਕੀਤਾ। ਫਿਰ ਈਵਨ ਜਦੋਂ ਅਸੀਂ ਇਹਦੀ ਗੱਲ ਕਰ ਰਹੇ ਹਾਂ ਕਿ ਕੈਨੇਡੀਅਨ ਕਮਿਸ਼ਨ ਦੇ ਸਾਹਮਣੇ ਈਵਨ ਇਹ ਸਟੋਰੀ ਸੈਕਰਾਮੈਂਟੋ B ਨੇ ਬੌਬੀ ਸਿੰਘ ਨੂੰ ਕੋਟ ਕੀਤਾ, ਜਿਹੜਾ ਐਕਟਿਵਿਸਟ ਹੈ। ਉਹਨੇ ਉਹ ਹੁਣ ਸੈਕਰਾਮੈਂਟੋ ਵੋਟ ਪਾਉਣ ਨਹੀਂ ਆਇਆ, ਉਹਨੇ ਕਿਹਾ ਜੀ ਮੈਂ ਕੁਝ ਡਿਸਟੈਂਸ ਤੋਂ ਦੇਖ ਰਿਹਾ ਕਿਉਂਕਿ ਮੈਨੂੰ ਵੀ ਇਹ ਵਾਰਨਿੰਗ ਦਿੱਤੀ ਗਈ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ, ਪਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਪਰਵਾਹ ਕਰਨ ਵਾਲੇ ਨਹੀਂ। ਹੁਣ ਜਿਹੜਾ ਮਿਸਟਰ ਸਟੈਂਟਨ ਹੈ, ਜਿਹੜਾ ਸੀਸਸ ਦਾ ਸਾਬਕਾ ਆਫਿਸਰ ਹੈ, ਉਹਨੂੰ ਕੋਟ ਕੀਤਾ। ਉਹਨੇ ਸਟੈਂਟਨ ਸੈਡ ਦੈਟ ਵਿਦ ਦਾ ਪਲਾਟਸ
involving Sikh leaders, he considers it progress in that India has admitted complicity. कि ਭਾਰਤ ਨੇ ਆਪਣੀ ਸ਼ਮੂਲੀਅਤ ਮੰਨ ਲਈ ਹੈ। ਜਿਹੜਾ ਰੌਗ ਐਲੀਮੈਂਟ ਕਹਿਣਾ ਹੈ ਮਤਲਬ ਤਾਂ ਇਹ ਹੈ ਵੀ ਉਹਨਾਂ ਨੇ ਕੀਤਾ ਹੈ। The former intelligence officer said that because of the scrutiny India has been under, further high profile assassination attempt in US and Canada authorized by India are not likely to be attempted again. ਕਿ ਜਿੰਨਾ ਪ੍ਰੈਸ਼ਰ ਅਮਰੀਕਾ ਕੈਨੇਡਾ ਨੇ ਉਹਨਾਂ ਤੇ ਬਣਾਇਆ ਹੈ ਆਉਣ ਵਾਲੇ ਪੀਰੀਅਡ 'ਚ ਇਸ ਕਿਸਮ ਦੀ ਅਸੈਸੀਨੇਸ਼ਨ ਦੀ ਜ਼ਰੂਰਤ ਨਹੀਂ ਕਰਨਗੇ। notwithstanding this we need justice for Mr. Nijjar. He knew it is hit out ਕਿ ਭਾਈ ਇਹ ਅਸੀਂ ਉਹਦਾ ਇਨਸਾਫ ਲੈਣਾ ਹੀ ਲੈਣਾ। ਔਰ ਇਹ ਜਿਹੜਾ ਸਟੈਂਟਨ ਇਜ਼ ਨਾਟ ਬਾਇੰਗ ਕਲੇਮ that Modi was unaware of the assassination plot. ਉਹਨੇ ਕਿਹਾ ਉਹ ਇੰਟੈਲੀਜੈਂਸ ਚੀਫ ਕਹਿ ਰਿਹਾ ਉਹਨਾਂ ਦਾ ਸੀਸ ਦਾ ਜਿਹੜਾ ਸਾਬਕਾ ਹੈ ਉਹਨੇ ਕਿਹਾ ਇਹ ਕਹਿਣਾ ਜੀ ਮੋਦੀ ਨੂੰ ਨਹੀਂ ਪਤਾ ਵੀ ਕੀ ਹੋ ਰਿਹਾ ਵੀ ਇਹ ਸਾਰਾ ਉੱਥੋਂ ਹੀ ਆਉਂਦਾ। ਫਿਰ ਉਹਨੇ ਡਿਫਰੈਂਟ ਨੂੰ ਕੈਲੀਫੋਰਨੀਆ ਸਿੱਖ ਯੂਥ ਅਲਾਇੰਸ ਔਰ ਉਹਨਾਂ ਸਾਰਿਆਂ ਨੂੰ ਕੋਟ ਕੀਤਾ। ਸੋ ਇਹ ਜਿਹੜੀ ਦਾ ਸਟਾਰ ਦੀ ਸਟੋਰੀ ਹੈ ਉਸ ਦੇ ਵਿੱਚ ਬੇਸਿਕ ਉਹਦਾ ਲੋਬੇ ਲਬਾਬ ਇਹੀ ਹੈ। ਬਾਕੀ ਜਦੋਂ ਇਸ ਕਮਿਸ਼ਨ ਦੀ ਰਿਪੋਰਟ ਬਾਹਰ ਆਏਗੀ ਕਿਉਂਕਿ ਇਹ ਖਬਰ ਤਾਂ ਇੰਨਾ ਕੀ ਹੈ ਕਿ ਸਿੱਖ ਲਾਇਰ ਨੇ ਕਿਹਾ ਔਰ ਜਗਮੀਤ ਸਿੰਘ ਵੀ ਅੰਡਰ ਟਾਰਗੇਟ ਸੀ ਔਰ ਇਸੇ ਕਰਕੇ ਉਹਦੀ ਐਕਸਟਰਾ ਸਿਕਿਉਰਿਟੀ ਵੀ ਵਧਾਈ ਗਈ। ਬਾਕੀ ਕਮਿਸ਼ਨ ਦੇ ਬਾਰੇ ਹੈ ਕਿ ਵੀ ਉਹਦੀ ਕੀ ਜੁਰਿਸਡਿਕਸ਼ਨ ਹੈ ਔਰ ਕੋ-ਚੇਅਰ ਕੀ ਹੈ, ਕੈਂਪੇਨ ਵੇਲੇ ਕੀ ਸੀ, ਕੰਜ਼ਰਵੇਟਿਵ ਪਾਰਟੀ ਨੇ ਕੀ ਕਿਹਾ ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਜਿਉਂ ਇਹਦੀ ਡਿਟੇਲ ਹੋਰ ਸਾਹਮਣੇ ਆਏਗੀ ਅਸੀਂ ਜਿਹੜਾ ਉਹ ਡਿਸਕਸ ਕਰਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਫਿਲਮ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।